ਪੰਜਾਬੀ ਰੇਡੀਓ ਯੁਵਾ ਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੁੰਦੇ ਨੇ ਬਲਤੇਜ ਪੰਨੂ ਜੀ। ਦੱਸਦੇ ਨੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪੋਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਤੋਂ, ਜਿਨ੍ਹਾਂ ਦਾ ਫੋਨ ਨੰਬਰ 4082722500 ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ, ਮੈਡੀਕਲ ਇੰਸ਼ੋਰੈਂਸ ਵੀ ਕਰਦੇ ਨੇ ਜੀ। ਗੁਰਦੀਪ ਸਿੰਘ ਜੀ ਬੈਦੀ ਕਲੋਵਸ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਬਹਾਦਰ ਸਿੰਘ ਗਿੱਲ ਫੌਲਰ, ਇਸ਼ਾਨਜੀਤ ਸਿੰਘ ਕਲੋਟੀ ਜੁਬਾ ਸਿਟੀ, ਸੁਖਵਿੰਦਰ ਸਿੰਘ, ਜਸਵੀਰ ਕੌਰ ਫਰੀਮੌਂਟ, ਸਰਬਜੀਤ ਸਿੰਘ ਚੋਕਰ ਟੋਲਿਕ, ਗੁਰਦਾਵਰ ਸਿੰਘ, ਮਨਜੀਤ ਕੌਰ ਜੁਬਾ ਸਿਟੀ, ਸੋਢੀ ਸਿੰਘ ਸੈਕਰਾਮੈਂਟੋ, ਅਵਤਾਰ ਸਿੰਘ, ਰਣਜੀਤ ਕੌਰ ਸਿੱਧੂ ਬੇਕਰਸਫੀਲਡ, ਚਿਕਾਗੋ ਪੀਜ਼ਾ ਵਿਦ ਟਵਿਸਟ ਜੋ ਹਰ ਇੱਕ ਤਰ੍ਹਾਂ ਦਾ ਪੀਜ਼ਾ ਬਣਾਉਂਦੇ ਨੇ। ਪੀਜ਼ਾ ਆਰਡਰ ਕਰਨ ਲਈ ਵਿਜ਼ਿਟ ਕਰ ਸਕਦੇ ਹੋ www.chicagopizzatwist.com। 15% ਆਫ ਲੈਣ ਲਈ ਕੋਡ ਵਰਤ ਸਕਦੇ ਹੋ 1313। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕੁਲਵੀਰ ਸਿੰਘ ਜੀਰੇ ਦੀ, ਜਿਸ ਦੀ ਜਿਹੜੀ ਸ਼ਿਕਾਇਤ ਹੈ ਉਹ ਸੀਨੀਅਰ ਅਫਸਰਾਂ ਤੱਕ ਪਹੁੰਚਾ ਦਿੱਤੀ ਗਈ। ਜੀ ਇੱਕ ਤਾਂ ਕਾਰਨ ਦੱਸੋ, ਨੋਟਿਸ ਜਿਹੜਾ ਜੀ ਜਾਰੀ ਹੋਇਆ ਹੈ ਕੁਲਵੀਰ ਸਿੰਘ ਜੀਰਾ ਨੂੰ ਓਪਨਲੀ ਸਟੇਜ ਦੇ ਉੱਤੇ ਆਪਦੀ ਸਰਕਾਰ ਵਿਰੋਧ ਜਿਹੜਾ ਜੀ ਉਹਦੇ ਵਿੱਚ ਬੋਲਣ ਦੇ ਵਾਸਤੇ ਅੱਜ ਉਹਦਾ ਲਾਸਟ ਦਿਨ ਹੈ। ਇਹਦੇ ਸੰਬੰਧੀ ਕੁਲਵੀਰ ਸਿੰਘ ਜੀਰਾ ਜਿਹੜਾ ਜੀ ਉਹ ਕਹਿੰਦਾ ਹੈ ਕਿ ਉਹਦਾ ਜਵਾਬ ਜਿਹੜਾ ਜੀ ਉਹਨੇ ਤਿਆਰ ਕਰ ਲਿਆ ਕਿ ਉਹ ਕਾਂਗਰਸ ਦੇ ਪ੍ਰਧਾਨ ਨੂੰ ਮਿਲ ਕੇ ਇਹਦੇ ਸੰਬੰਧੀ ਪੂਰਾ ਜਵਾਬ ਜਿਹੜਾ ਜੀ ਉਹ ਦੇਊਗਾ। ਕਹਿਣ ਨੂੰ ਉਹ ਨਾਲ ਇਹ ਵੀ ਕਹੀ ਜਾਂਦਾ ਕਿ ਮੈਂ ਪਾਰਟੀ ਦਾ ਵਫਾਦਾਰ ਸਿਪਾਹੀ ਹਾਂ ਤੇ ਜਿਹੜਾ ਜੀ ਉਹ ਰਹੂਗਾ। ਉਧਰ ਨਸ਼ਿਆਂ ਦੀ ਤਸਕਰੀ ਦੇ ਮਾਮਲੇ ਦੇ ਵਿੱਚ ਜਨਤਕ ਬਿਆਨਬਾਜ਼ੀ ਕਰਕੇ ਫਸੇ ਜਿਹੜੇ ਕੁਲਵੀਰ ਸਿੰਘ ਜੀਰਾ ਨੇ DGP ਹੋਰਾਂ ਨੂੰ ਮਿਲ ਕੇ ਇਸ ਮਾਮਲੇ ਦੀ ਜਾਂਚ ਦੀ ਮੰਗ ਜਿਹੜੀ ਹੈ ਜੀ ਉਹ ਕੀਤੀ ਆ। ਕੁਲਵੀਰ ਸਿੰਘ ਜੀਰਾ ਨੇ ਫਿਰੋਜ਼ਪੁਰ ਦੇ IG ਮੁਖਵਿੰਦਰ ਸਿੰਘ ਚੀਨਾ ਦੇ ਉੱਤੇ ਗੰਭੀਰ ਦੋਸ਼ ਲਾਏ ਨੇ ਔਰ ਕਈ ਕੇਸਾਂ ਦਾ ਹਵਾਲਾ ਜਿਹੜਾ ਜੀ ਉਹ ਦਿੱਤਾ। ਉਹਨੇ IG ਦੇ ਤਬਾਦਲੇ ਦੀ ਮੰਗ ਵੀ ਜਿਹੜੀ ਆ ਉਹ ਕੀਤੀ ਆ। DGP ਨੂੰ IG ਤੇ ਨਸ਼ਾ ਵੇਚਣ ਵਾਲਿਆਂ ਵਿਚਕਾਰ ਗੰਢ ਤੁੱਪ ਦੇ ਸਬੂਤ ਵੀ ਸੌਂਪਣ ਦਾ ਦਾਅਵਾ ਜਿਹੜਾ ਜੀ ਉਹ ਕੀਤਾ। ਇਹਨਾਂ ਪਤਾ ਲੱਗਾ ਕਿ ਜਿਹੜੇ DGP ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਹਦੇ ਸੰਬੰਧੀ ਜਿਹੜੇ ਸੀਨੀਅਰ ਆਫਿਸਰ ਨੇ ਉਹਨਾਂ ਨੂੰ ਅੱਗੇ ਇਹ ਸ਼ਿਕਾਇਤ ਜਿਹੜੀ ਆ ਉਹ ਫਾਰਵਰਡ ਕਰ ਦਿੱਤੀ ਗਈ ਹੈ। ਇਹ ਕਿਹਾ ਕਿ ਇਹਦੀ ਜਾਂਚ ਤੋਂ ਬਾਅਦ ਹੀ ਕੁਝ ਉਹ ਕਹਿ ਸਕਣਗੇ। DGP ਨੂੰ ਮਿਲਣ ਦੇ ਮੌਕੇ ਕਾਂਗਰਸੀ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਤੋਂ ਪਰਮਿੰਦਰ ਸਿੰਘ ਪਿੰਕੀ ਤੇ ਕੁਝ ਪਰਿਵਾਰ ਵੀ ਉਹਦੇ ਨਾਲ ਜਿਹੜਾ ਜੀ ਉਹ ਦੱਸੇ ਗਏ ਨੇ। ਇਹ ਕਿਹਾ ਜਾ ਰਿਹਾ ਜੀ ਕਿ ਕਹਾਣੀ ਜਿਹੜੀ ਆ ਇਹ ਇੱਕ ਪਾਸੜ ਨਹੀਂ, ਕਹਾਣੀ ਦੋ ਤਰਫਾ ਜਿਹੜੀ ਜੀ ਉਹ ਹੈਗੀ ਆ। ਕਿਉਂਕਿ ਕੁਝ ਜਿਹੜੇ ਸ਼ਰਾਬ ਦੇ ਠੇਕੇਦਾਰ ਆ ਉਹਨਾਂ ਨੇ ਵੱਖਰੇ ਤੌਰ ਦੇ ਉੱਤੇ ਪ੍ਰੈਸ ਕਾਨਫਰੰਸ ਜਿਹੜੀ ਕੀਤੀ। ਫਰਮਾਨ ਸਿੰਘ ਇਹਦਾ ਨਾਂ, ਜਿਹਦਾ ਨਾਮ ਕੁਲਵੀਰ ਸਿੰਘ ਜੀਰਾ ਨੇ ਸਟੇਜ ਦੇ ਉੱਤੇ ਵੀ ਜਿਹੜਾ ਜੀ ਉਹ ਲਿਆ ਸੀਗਾ। ਉਹ ਇਹ ਕਹਿੰਦਾ ਹੈ ਕਿ ਕੁਲਵੀਰ ਸਿੰਘ ਜੀਰਾ ਨੇ ਆਪਣੇ ਮੁੰਡੇ ਦੇ ਵਿਆਹ ਦੇ ਵਿੱਚ ਉਹਨਾਂ ਤੋਂ 3.5 ਲੱਖ ਰੁਪਏ ਦੀ ਸ਼ਰਾਬ ਲਈ ਸੀ। ਅਜੇ ਤੱਕ ਇਹਦਾ ਪੈਸਾ ਜਿਹੜਾ ਜੀ ਉਹ ਨਹੀਂ ਦਿੱਤਾ ਗਿਆ। ਉਹ ਵੀ ਕਹਿੰਦਾ ਕਿ ਕਾਂਗਰਸੀ ਵਿਧਾਇਕ 50 ਲੱਖ ਰੁਪਈਆ ਉਹਨਾਂ ਤੋਂ ਹੋਰ ਜਿਹੜਾ ਜੀ ਉਹ ਮੰਗ ਰਿਹਾ ਸੀ, ਜਿਹਦੇ ਕਰਕੇ ਉਹ ਕਹਿੰਦਾ ਕਿ ਉਹਨਾਂ ਦੇ ਉਹ ਖਿਲਾਫ ਹੋ ਗਏ। ਸਮੇਂ ਦੇ ਉੱਤੇ ਪੈਸੇ ਜਿਹੜੇ ਜੀ ਉਹ ਦਿੰਦੇ ਰਹੇ। ਜਿਹੜੇ ਪਰਚਿਆਂ ਦੀ ਗੱਲ ਕੁਲਵੀਰ ਸਿੰਘ ਜੀਰਾ ਹੋਰੀ ਕਹਿੰਦੇ ਆ ਉਹਦੇ ਬਾਰੇ ਦੇ ਵਿੱਚ ਫਰਮਾਨ ਸਿੰਘ ਜਿਹੜਾ ਜੀ ਉਹ ਕਹਿੰਦਾ ਕਿ ਜਿਹੜਾ 2000 ਪੇਟੀਆਂ ਦਾ ਮਾਮਲਾ ਜਿਹੜਾ ਦਰਜ ਕਰਾਇਆ ਸੀਗਾ ਉਹ ਝੂਠਾ ਸਾਬਤ ਹੋਣ ਕਰਕੇ ਖਾਰਜ ਜਿਹੜਾ ਉਹ ਹੋਇਆ। ਉਹ ਕਹਿੰਦਾ ਕਿ ਜਿਹੜੇ ਆਪਣੇ IG ਨੇ ਮੁਖਵਿੰਦਰ ਸਿੰਘ ਚੀਨਾ ਹੋਰੀ ਉਹਨਾਂ ਦੇ ਨਾਲ ਉਹਦੀ ਕੋਈ ਰਿਸ਼ਤੇਦਾਰੀ ਜਿਹੜੀ ਉਹ ਨਹੀਂ ਹੈਗੀ। ਇਹਦਾ ਇੱਕ ਦੂਜਾ ਜਿਹੜਾ ਜੀ ਉਹ ਪੱਖ ਹੈ ਕਿ ਕਹਾਣੀ ਜਿਹੜੀ ਨਸ਼ਿਆਂ ਵਾਲੀ ਉਠਾਈ ਜਾ ਰਹੀ ਆ ਉਹ ਸਿਰਫ ਨਸ਼ਿਆਂ ਦੀ ਨਹੀਂ ਆ। ਕਹਾਣੀ ਜਿਹੜੀ ਦੂਜੇ ਪਾਸੇ ਪੈਸੇ ਉਗਰਾਉਣ ਦੀ ਵੀ ਜਿਹੜੀ ਕਿਤੇ ਨਾ ਕਿਤੇ ਹੈਗੀ ਆ। ਹੁਣ DGP ਸਾਹਿਬ ਨੇ ਉਹਨਾਂ ਨੇ ਇੱਕ ਦੀ ਜਾਂਚ ਦੀ ਤਾਂ ਗੱਲ ਕੀਤੀ ਆ। ਜਾਂਚ ਤਾਂ ਵੈਸੇ ਇਹਦੇ ਉੱਤੇ ਵੀ ਜਿਹੜੀ ਉਹ ਹੋਣੀ ਚਾਹੀਦੀ ਹੈ ਕਿ ਜਿਹੜੇ ਮਹੀਨੇ ਉਗਰਾਹੇ ਜਾ ਰਹੇ ਨੇ ਇਹ ਉਹਦੇ ਵਿੱਚੋਂ ਹੀ ਤਾਂ ਸਾਰੀਆਂ ਸ਼ਿਕਾਇਤਾਂ ਨਹੀਂ ਨਿਕਲ ਰਹੀਆਂ ਕਿਤੇ। ਜੀ ਤੇ ਅੱਗੇ ਆਪਾਂ ਸੱਜਣ ਕੁਮਾਰ ਦੀ ਜੇ ਗੱਲ ਕਰੀਏ, ਉਸਨੇ ਇੱਕ ਅਪੀਲ ਕੀਤੀ ਸੀਗੀ ਸੁਪਰੀਮ ਕੋਰਟ ਦੇ ਵਿੱਚ, ਹੁਣ ਉਹ ਸੁਣੀ ਜਾਵੇਗੀ। ਬਿਲਕੁਲ ਜੀ, ਇਹਦੇ ਉੱਤੇ 1984 ਦੇ ਵਿੱਚ ਹੋਏ ਕਤਲੇਆਮ ਦੇ ਬਾਰੇ 'ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਕਾਂਗਰਸ ਦੇ ਸਾਬਕਾ ਨੇਤਾ ਤੇ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਦੀ ਅਪੀਲ ਜਿਹੜੀ ਸੁਪਰੀਮ ਕੋਰਟ ਨੇ ਵਿਚਾਰ ਲਈ ਜਿਹੜੀ ਉਹ ਸਵੀਕਾਰ ਕਰ ਲਈ ਆ। ਉਹਨੂੰ ਤੁਰੰਤ ਤੱਕ ਕਿਸੇ ਕਿਸਮ ਦੀ ਕੋਈ ਰਾਹਤ ਨਹੀਂ ਮਿਲੀ।
ਇਹਦੇ ਨਾਲ ਸੱਜਣ ਕੁਮਾਰ ਦੀ ਸਜ਼ਾ ਮੁਅੱਤਲ ਕਰਕੇ ਜ਼ਮਾਨਤ ਦਿੱਤੇ ਜਾਣ ਦੀ ਮੰਗ ਤੇ ਸੀਬੀਆਈ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ। ਚੀਫ ਜਸਟਿਸ ਰੰਜਨ ਗੋਗੋਈ, ਅਸ਼ੋਕ ਭੂਸ਼ਣ ਤੇ ਸੰਜੇ ਕਿਸ਼ਨ ਕੌਲ ਦੇ ਬੈਂਚ ਨੇ ਸੱਜਣ ਕੁਮਾਰ ਦੇ ਵਕੀਲ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਇਹ ਜਿਹੜਾ ਜੀ ਨੋਟਿਸ ਜਾਰੀ ਕੀਤਾ। ਸੱਜਣ ਕੁਮਾਰ ਨੂੰ ਦਿੱਲੀ ਹਾਈ ਕੋਰਟ ਨੇ ਦਿੱਲੀ ਕੈਂਟ ਦੇ ਰਾਜਨਗਰ ਪਾਰਟ 1 ਦੇ ਵਿੱਚ 1 ਤੇ 2 ਨਵੰਬਰ 1984 ਦੀ ਰਾਤ 5 ਸਿੱਖਾਂ ਦੀ ਹੱਤਿਆ ਤੇ ਸਾੜ ਫੂਕ ਦੇ ਮਾਮਲੇ ਦੇ ਉੱਤੇ ਦੋਸ਼ੀ ਜਿਹੜਾ ਜੀ ਉਹ ਠਹਿਰਾਇਆ ਸੀਗਾ ਔਰ ਉਹਨੇ 31 ਦਸੰਬਰ ਨੂੰ ਸਰੈਂਡਰ ਕੀਤਾ ਸੀਗਾ। ਅਪੀਲ ਦੇ ਨਾਲ ਅਰਜ਼ੀ ਦਾਖਲ ਕਰਕੇ ਸੱਜਣ ਕੁਮਾਰ ਨੇ ਅਪੀਲ ਤੇ ਸੁਣਵਾਈ ਹੋਣ ਤੱਕ ਸਜ਼ਾ ਮੁਅੱਤਲ ਕਰਕੇ ਜ਼ਮਾਨਤ ਦਿੱਤੇ ਜਾਣ ਦੀ ਮੰਗ ਕੀਤੀ, ਜਿਹਦੇ ਤੇ ਸੋਮਵਾਰ ਨੂੰ ਸੀਬੀਆਈ ਨੂੰ ਨੋਟਿਸ ਜਾਰੀ ਕੀਤਾ ਗਿਆ। ਕੋਰਟ ਨੇ ਸੀਬੀਆਈ ਨੂੰ 4 ਹਫ਼ਤੇ ਦੇ ਵਿੱਚ ਜਵਾਬ ਦੇਣ ਦੇ ਵਾਸਤੇ ਕਿਹਾ ਤੇ ਸਜ਼ਾ ਮੁਅੱਤਲ ਅਰਜ਼ੀ ਦੇ ਉੱਤੇ 6 ਹਫ਼ਤੇ ਬਾਅਦ ਫਿਰ ਸੁਣਵਾਈ ਜਿਹੜੀ ਦੀ ਹੋਊਗੀ। ਮਹੀਨਾ ਅਜੇ ਇਹ ਕਿਹਾ ਕਿ ਸੀਬੀਆਈ ਮਹੀਨੇ ਦੇ ਵਿੱਚ ਜਵਾਬ ਦੇਵੇ, 1.5 ਮਹੀਨੇ ਬਾਅਦ ਇਹਦੇ ਉੱਤੇ ਦੁਬਾਰਾ ਜਿਹੜੀ ਜੀ ਉਹ ਸੁਣਵਾਈ ਹੋਊਗੀ। ਇਹਦਾ ਥੋੜਾ ਜਿਹਾ ਟੈਕਨੀਕਲ ਪਾਰਟ ਇਹ ਹੈ ਜੀ ਕਿ ਜਦੋਂ ਕੋਈ ਜਿਹੜਾ ਮਾਮਲਾ ਡਿਫਰੈਂਟ ਹੁੰਦਾ ਉਹਦੇ ਉੱਤੇ ਜਿਹੜੀ ਸਰਵਉੱਚ ਅਦਾਲਤ ਹੈ ਜੀ ਉਹ ਤੁਰੰਤ ਕਈ ਵਾਰੀ ਰਾਹਤ ਜਿਹੜੀ ਜੀ ਉਹ ਦੇ ਦਿੰਦੀ ਹੈ ਕਿ ਸੁਣਵਾਈ ਤੱਕ ਜਿਹੜੀ ਉਹ ਜ਼ਮਾਨਤ ਜੇ ਨਹੀਂ ਮਿਲੀ ਤੇ ਇਹਦਾ ਇੱਕ ਟੈਕਨੀਕਲ ਪਾਰਟ ਹੈ ਕਿ ਅੱਗੋਂ ਕਿੰਨਾ ਕੁ ਜਿਹੜਾ ਜੀ ਉਹ ਆਸ ਹੈ ਇਸ ਮਾਮਲੇ ਦੇ ਉੱਤੇ ਸੱਜਣ ਕੁਮਾਰ ਨੂੰ ਰਾਹਤ ਜਿਹੜੀ ਹੈ ਉਹ ਮਿਲ ਸਕਦੀ ਹੈ। ਇਹਦੇ ਚਾਂਸਸ ਵੈਸੇ ਘੱਟ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਅਕਾਲੀ ਦਲ ਬਾਦਲ ਤੇ ਸਿਮਰਨਜੀਤ ਸਿੰਘ ਮਾਨ ਦੀ। ਉਹਨਾਂ ਨੇ ਸਿਆਸੀ ਕਾਨਫਰੰਸਾਂ ਕੀਤੀਆਂ ਪਰ ਬਾਕੀਆਂ ਨੇ ਸਾਰਿਆਂ ਨੇ ਕਾਨਫਰੰਸ ਕੋਈ ਨਹੀਂ ਕੀਤੀ। ਦੇਖੋ ਜੀ ਜਿਹੜੀਆਂ ਕਾਂਗਰਸ, ਆਮ ਆਦਮੀ ਪਾਰਟੀ, ਬਾਕੀ ਜਿਹੜੀਆਂ ਹੈਗੀਆਂ ਨੇ ਉਹਨਾਂ ਨੇ ਜਿਹੜਾ ਜੀ ਇੱਥੇ ਕਾਨਫਰੰਸ ਨਹੀਂ ਕੀਤੀ ਸਿਆਸੀ ਕਾਨਫਰੰਸ। ਜਿਵੇਂ ਪਹਿਲਾਂ ਸ਼ਹੀਦੀ ਜੋੜ ਮੇਲ ਜਿਹੜਾ ਫਤਿਹਗੜ੍ਹ ਸਾਹਿਬ ਦੇ ਵਿੱਚ ਹੁੰਦਾ ਇੱਥੇ ਨਹੀਂ ਸੀ ਕੀਤੀ। ਇੱਥੇ ਫਤਿਹਗੜ੍ਹ ਸਾਹਿਬ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਸਿਆਸੀ ਕਾਨਫਰੰਸ ਜ਼ਰੂਰ ਕੀਤੀ ਸੀ। ਉਹਨਾਂ ਨੇ ਕਿਹਾ ਸੀ ਕਿ ਉਹ ਰੱਦ ਨਹੀਂ ਕਰਨਗੇ। ਇੱਥੇ ਹੁਣ ਜਿਹੜਾ ਜੀ ਮੁਕਤਸਰ ਸਾਹਿਬ ਦੇ ਵਿੱਚ ਜਿਹੜੀਆਂ ਸਿਆਸੀ ਕਾਨਫਰੰਸਾਂ ਨੇ ਉਹ 2 ਹੋਈਆਂ ਕਿਉਂਕਿ ਬਾਦਲਾਂ ਦਾ ਇਹ ਜਿਹੜਾ ਜੀ ਉਹ ਗੜ੍ਹ ਹੈ ਉਹ ਇਹਨੂੰ ਨਹੀਂ ਸੀ ਜਿਹੜਾ ਜੀ ਉਹ ਛੱਡਣਾ ਚਾਹੁੰਦੇ। ਉਹ ਕਿਉਂਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪੈਰ ਧਰਾਵਾ ਮੁੜ ਕੇ ਜਿਹੜਾ ਜੀ ਉਹ ਚਾਹੁੰਦੇ ਆ, ਜਿਹਦੇ ਕਰਕੇ ਉਹਨਾਂ ਨੇ ਵੀ ਸਿਆਸੀ ਕਾਨਫਰੰਸ ਕੀਤੀ। ਉਹਨਾਂ ਨੇ ਅਪੀਲ ਜਿਹੜੀ ਸੀ ਇਹ ਰੱਦ ਕਰ ਦਿੱਤੀ ਕਿ ਸ਼ਹੀਦਾਂ ਦੇ ਨਾਂ ਦੇ ਉੱਤੇ ਇਕੱਠੇ ਹੁੰਦੇ ਲੋਕਾਂ ਨੂੰ ਸਿਆਸੀ ਕਾਨਫਰੰਸਾਂ ਲਈ ਨਾ ਵਰਤਿਆ ਜਾਵੇ। ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਵੀ ਸਿਆਸੀ ਕਾਨਫਰੰਸ ਆਪਣੀ ਜਿਹੜੀ ਜੀ ਉਹ ਕੀਤੀ। ਜਿਹੜਾ ਅਕਾਲੀ ਦਲ ਬਾਦਲ ਦਾ ਜਿਹੜੀ ਸਿਆਸੀ ਕਾਨਫਰੰਸ ਸੀਗੀ ਇਹਦੇ ਵਿੱਚ ਵੱਡੇ ਬਾਦਲ ਨੂੰ ਵੀ ਜਿਹੜਾ ਜੀ ਉਹ ਲਿਆਂਦਾ ਗਿਆ, ਜਿਨ੍ਹਾਂ ਨੇ ਜਿਹੜਾ ਸੀਗਾ ਗਾਂਧੀ ਪਰਿਵਾਰ ਦੇ ਉੱਤੇ ਆਪਣੀ ਸਾਰੀ ਜਿਹੜੀ ਸੀ ਉਹ ਸੂਈ ਧਰੀ ਰੱਖੀ ਔਰ ਇਹ ਕਿਹਾ ਜੀ ਕਿ ਗਾਂਧੀ ਪਰਿਵਾਰ ਤੇ ਕਾਂਗਰਸ ਜਿਹੜੀ ਹੈ ਜੀ ਉਹ ਸਿੱਖਾਂ ਦੀ ਦੁਸ਼ਮਣ ਹੈ। ਸੁਖਬੀਰ ਸਿੰਘ ਬਾਦਲ ਹੋਰਾਂ ਨੇ ਇਹ ਕਿਹਾ ਜੀ ਕਿ ਪੰਥ ਦੋਖੀ ਤਾਕਤਾਂ ਨੇ 22 ਕਰੋੜ ਰੁਪਏ ਲੈ ਕੇ ਧਰਨਾ ਚੁੱਕ ਲਿਆ ਪਰ ਹੁਣ ਉਹ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਕਰਨਾ ਜਿਹੜਾ ਜੀ ਉਹ ਚਾਹੁੰਦੇ ਆ। ਇਹ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਕਿਹਾ। ਨਾਲ ਦੀ ਨਾਲ ਇਹ ਵੀ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਤਾਂ ਸ਼ਰਾਬ ਦੇ ਨਾਲ ਰੱਜਿਆ ਰਹਿੰਦਾ ਤੇ 2 ਸਾਲਾਂ ਤੋਂ ਮਹਿਲ ਤੋਂ ਬਾਹਰ ਨਹੀਂ ਨਿਕਲਿਆ ਔਰ ਉਹਨਾਂ ਨੇ ਇਹ ਵੀ ਜਿਹੜੀ ਗੱਲ ਕਹੀ ਕਿ ਜਿਹੜਾ ਮਨਪ੍ਰੀਤ ਬਾਦਲ ਹੈ ਉਹ ਨਕਲੀ ਬਾਦਲ ਹੈ। ਇਹ ਵੀ ਕਿਹਾ ਕਿ ਜਿਹੜਾ ਮਨਪ੍ਰੀਤ ਬਾਦਲ ਹੈ ਜਿਹੋ ਜਿਹੀਆਂ ਉਹਦੀਆਂ ਪਾਲਿਸੀਜ਼ ਨੇ ਉਹਦੇ ਨਾਲ ਕਾਂਗਰਸ ਜਿਹੜੀ ਹੈ ਜੀ ਉਹ ਖਤਮ ਹੋ ਜਾਣੀ ਹੈ ਆਪ ਹੀ। ਸਟੇਜ ਤੋਂ ਨਰਿੰਦਰ ਮੋਦੀ ਹੋਰਾਂ ਦੇ ਸੋਲੇ ਜਿਹੜੇ ਸੀ ਉਹ ਸਾਰੇ ਆਗੂਆਂ ਨੇ ਗਾਏ। ਦੂਜੀ ਜਿਹੜੀ ਕਾਨਫਰੰਸ ਸੀ ਸਿਮਰਨਜੀਤ ਸਿੰਘ ਮਾਨ ਹੋਰਾਂ ਦੀ, ਉਹਦੇ ਵਿੱਚ ਮਾਨ ਸਾਹਿਬ ਨੇ ਕਾਂਗਰਸ ਘੱਟ ਗਿਣਤੀ ਕੌਮਾਂ ਦੇ ਉੱਤੇ ਕਿਹਾ ਕਿ ਉਹਨਾਂ ਦੇ ਉੱਤੇ ਜ਼ਬਰ ਜਿਹੜਾ ਜੀ ਉਹ ਜਾਰੀ ਹੈ। ਇਹਨਾਂ ਨੇ ਇਹ ਵੀ ਗੱਲ ਕਹੀ ਕਿ ਹਰਿਮੰਦਰ ਸਾਹਿਬ ਦੇ ਵਿੱਚ ਦਾਖਲ ਹੋਣ ਲਈ ਬ੍ਰਿਟੇਨ, ਰੂਸ ਤੇ ਭਾਰਤ ਦੀਆਂ ਫੌਜਾਂ ਨੂੰ ਸੱਦਿਆ ਗਿਆ ਸੀ ਔਰ ਉਸ ਵੇਲੇ 72 ਘੰਟੇ ਤੱਕ ਫੌਜ ਨੂੰ ਅੰਦਰ ਦਾਖਲ ਨਹੀਂ ਸੀ ਹੋਣ ਜਿਹੜਾ ਜੀ ਉਹ ਦਿੱਤਾ ਗਿਆ। ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਬਰਗਾੜੀ ਮੋਰਚੇ ਦੀ ਗੱਲ ਕਰਦੇ ਕਿਹਾ ਕਿ ਮੋਰਚੇ ਦੇ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ 24 ਦੋਸ਼ੀਆਂ ਦੀਆਂ ਗ੍ਰਿਫਤਾਰੀਆਂ ਹੋ ਚੁੱਕੀਆਂ ਨੇ ਜਦੋਂ ਕਿ 2 ਦੋਸ਼ੀ ਗ੍ਰਿਫਤਾਰ ਹੋਣੇ ਜਿਹੜੇ ਉਹ ਬਾਕੀ ਨੇ। ਤੋ ਇੰਨਾ ਕੁ ਜਿਹੜਾ ਸੀਗਾ ਜੀ ਇਹਨਾਂ ਕਾਨਫਰੰਸਾਂ ਦੇ ਵਿੱਚ ਜਿਹੜਾ ਜੀ ਉਹ ਰਿਹਾ। ਪਰ ਜਿਹੜੀ ਇੱਕ ਪਿਰਤ ਦੀ ਆਸ ਲੱਗੀ ਸੀ ਕਿ ਸ਼ਾਇਦ ਇਹ ਹੋ ਜਾਏ ਵੀ ਕਮ ਸੇ ਕਮ ਜਿਹੜੇ ਸ਼ਹੀਦਾਂ ਦੇ ਨਾਂ ਦੇ ਉੱਤੇ ਇਕੱਠ ਹੁੰਦੇ ਆ ਉੱਥੇ ਸਿਆਸੀ ਕਾਨਫਰੰਸਾਂ ਨਾ ਹੋਣ, ਲੱਗਦਾ ਨਹੀਂ ਉਹਨੂੰ ਜਿਹੜਾ ਜੀ ਉਹ ਬੂਰ ਪਿਆ ਕਿਉਂਕਿ ਮਾਨ ਸਾਹਿਬ ਨੇ ਪਹਿਲਾਂ ਫਤਿਹਗੜ੍ਹ ਸਾਹਿਬ ਦੇ ਵਿੱਚ ਵੀ ਸਿਆਸੀ ਕਾਨਫਰੰਸ ਕੀਤੀ ਸੀ, ਹੁਣ ਮੁਕਤਸਰ ਦੇ ਵਿੱਚ 2 ਹੋ ਗਈਆਂ, ਅਕਾਲੀ ਦਲ ਬਾਦਲ ਦੀ ਤੇ ਸਿਮਰਨਜੀਤ ਸਿੰਘ ਮਾਨ ਹੋਰਾਂ ਦੀ।
ਅੱਗੋਂ ਕਿਉਂਕਿ ਜਾਂ ਤਾਂ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹ ਸਾਰੀਆਂ ਇਕਜੁੱਟ ਇਸ ਮਾਮਲੇ ਦੇ ਉੱਤੇ ਹੋਣ ਕਿ ਅਜਿਹੇ ਜਿਹੜੇ ਸਮਾਗਮ ਨੇ ਉਹਨਾਂ ਨੂੰ ਸਿਆਸਤ ਲਈ ਨਹੀਂ ਉਹ ਵਰਤਣਗੇ, ਪਰ ਲੱਗਦਾ ਨਹੀਂ ਕਿ ਅਜਿਹਾ ਕੁਝ ਸੰਭਵ ਹੋ ਸਕੂ ਜੀ। ਤੇ ਅੱਗੇ ਆਪਾਂ ਅਕਾਲੀ ਦਲ ਦੀ ਫਿਰ ਗੱਲ ਕਰਦੇ ਹਾਂ ਕਿ ਦਫਾੜ ਹੋ ਗਿਆ ਆ, ਜਿਹੜੇ ਇਹਨਾਂ ਤੋਂ ਅਲੱਗ ਹੋਏ ਆ। ਸੇਖਵਾਂ ਹੋਰਾਂ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਆਲ ਇੰਡੀਆ ਗੁਰਦੁਆਰਾ ਐਕਟ ਨਹੀਂ ਬਣਨ ਦਿੱਤਾ। ਇਹ ਹਾਲਾਂਕਿ ਜਿਹੜੇ ਇਹ ਕੱਲ ਚੰਡੀਗੜ੍ਹ ਦੇ ਵਿੱਚ ਆਏ ਸਨ ਜੀ ਟਕਸਾਲੀ ਸਾਰੇ, ਔਰ ਉੱਥੇ ਬਹੁਤ ਕੋਈ ਵੱਡੀ ਤਾਂ ਗੱਲਬਾਤ ਨਹੀਂ ਦਿਸੀ। ਜਿਹੜਾ ਕਿਹਾ ਜਾ ਰਿਹਾ ਸੀ ਕਿ ਬੜੇ ਸ਼ਾਮਲ ਜਿਹੜਾ ਵੀ ਉਹਨਾਂ ਨੇ ਕਰਾਉਣਾ, ਉੱਥੇ ਜਿਹੜਾ ਕਰਨੈਲ ਸਿੰਘ ਪੀਰ ਮੁਹੰਮਦ ਆ ਉਹਨੂੰ ਸ਼ਾਮਲ ਜਿਹੜਾ ਦੀ ਉਹ ਕਰਵਾ ਲਿਆ। ਵੈਸੇ ਉਹ ਪੀਰ ਮੁਹੰਮਦ ਹੋਰਾਂ ਦੀ ਖਾਸੀਅਤ ਇੱਕ ਇਹ ਹੈ ਜੀ ਕਿ ਉਹ ਜਿਹੜੇ ਕਈ ਦਹਾਕੇ ਉਮਰ ਦੇ ਲੰਘਾ ਚੁੱਕੇ ਨੇ, ਵਡੇਪੇ ਵੱਲ ਨੂੰ ਨੇ, ਪਰ ਉਹ ਅਜੇ ਵੀ ਸਟੂਡੈਂਟ ਰਹੇ ਨੇ, ਕਿਉਂਕਿ ਸਟੂਡੈਂਟ ਆਰਗੇਨਾਈਜੇਸ਼ਨ ਉਹਨਾਂ ਨੇ ਲਗਾਤਾਰ ਜਿਹੜੀ ਹੈ ਜੀ ਉਹ ਆਪਣੀ ਐਕਟਿਵ ਰੱਖੀ ਆ। ਮੈਂਬਰ ਉਮਰ ਤਾਂ ਉਹਦੇ ਹੈ ਨਹੀਂ ਗੇ, ਪਰ ਉਹਨਾਂ ਐਕਟਿਵ ਜ਼ਰੂਰ ਜਿਹੜਾ ਦੀ ਉਹ ਰੱਖਦੇ ਰਹੇ ਨੇ। ਉਹਨਾਂ ਤੋਂ ਇਲਾਵਾ ਜਿਹੜੀ ਗੱਲ ਇੱਥੇ ਅਹਿਮ ਰਹੀ ਉਹ ਸੇਖਵਾਂ ਸਾਹਿਬ ਦਾ ਜਿਹੜਾ ਦੀ ਉਹ ਬਿਆਨ ਸੀਗਾ। ਉਹਨਾਂ ਨੇ ਇਹ ਗੱਲ ਜਿਹੜੀ ਕਹੀ ਕਿ ਜਦੋਂ ਇੱਥੇ ਹਰਿਆਣੇ ਦੇ ਵਿੱਚ ਵੱਖਰੀ ਗੁਰਦੁਆਰਾ ਕਮੇਟੀ ਦੀ ਗੱਲ ਚੱਲੀ ਆ, ਉਹ ਕਹਿੰਦੇ ਕਿ ਅਸੀਂ ਉਦੋਂ ਇਹ ਗੱਲ ਸੇਖਵਾਂ ਸਾਹਿਬ ਕਹਿੰਦੇ ਬਾਦਲ ਸਾਹਿਬ ਦੇ ਕੋਲੇ ਮੀਟਿੰਗ ਦੇ ਵਿੱਚ ਉਠਾਈ ਸੀ ਕਿ ਆਲ ਇੰਡੀਆ ਗੁਰਦੁਆਰਾ ਐਕਟ ਨੂੰ ਹੋਂਦ ਦੇ ਵਿੱਚ ਲਿਆਉਣ ਦੇ ਵਾਸਤੇ ਪੈਰਵਾਈ ਕੀਤੀ ਜਾਵੇ, ਇਹਦੇ ਨਾਲ ਗੁਰਦੁਆਰਾ ਐਕਟ ਦਾ ਘੇਰਾ ਵੱਡਾ ਜਿਹੜਾ ਦੀ ਉਹ ਕੀਤਾ ਜਾਵੇ। ਉਹ ਕਹਿੰਦੇ ਕਿ ਇਹਦੇ ਨਾਲ ਡੇਰਾਵਾਦ ਨੂੰ ਵੀ ਠੱਲ ਜਿਹੜੀ ਹੈ ਜੀ ਉਹ ਪਊਗੀ। ਉਹਨਾਂ ਨੇ ਇਸ ਗੱਲ ਦਾ ਦਾਅਵਾ ਕੀਤਾ ਕਿ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਆਲ ਇੰਡੀਆ ਗੁਰਦੁਆਰਾ ਐਕਟ ਨੂੰ ਜਿਹੜਾ ਦੀ ਬਣਾਉਣ ਦੇ ਵਾਸਤੇ ਲਗਾਤਾਰ ਵਿਰੋਧ ਕੀਤਾ। ਸੇਖਵਾਂ ਸਾਹਿਬ ਕਹਿੰਦੇ ਕਿ ਪ੍ਰਕਾਸ਼ ਸਿੰਘ ਬਾਦਲ ਹੋਰੀ ਕਹਿੰਦੇ ਕਿ ਆਪਣੇ ਤੋਂ ਇਹ 2-3 ਸੂਬਿਆਂ ਦੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਰਾਜਨੀਤੀ ਆ ਇਹ ਹੱਥੋਂ ਖੁੱਸ ਜੂਗੀ ਜੇ ਇਹਨੂੰ ਆਲ ਇੰਡੀਆ ਗੁਰਦੁਆਰਾ ਐਕਟ ਦੀ ਆਪਾਂ ਪੈਰਵਾਈ ਕਰਤੀ, ਕਿਉਂਕਿ ਦੋ ਜਿਹੜੇ ਤਖਤ ਨੇ ਪਟਨਾ ਸਾਹਿਬ ਤੇ ਹਜੂਰ ਸਾਹਿਬ ਇਹ ਜਿਹੜਾ ਜੀ ਇਹ ਸਿੱਖ ਗੁਰਦੁਆਰਾ ਜਿਹੜਾ ਜੁਡੀਸ਼ੀਅਲ ਆ ਜੀ ਉਹਦੇ ਵਿੱਚ ਨਹੀਂ ਆਉਂਦੇ। ਜੇ ਆਲ ਇੰਡੀਆ ਗੁਰਦੁਆਰਾ ਐਕਟ ਜਿਹੜਾ ਬਣਦਾ ਤਾਂ ਉਹਦੇ ਨਾਲ ਸਮੁੱਚੇ ਮੁਲਕ ਦੇ ਵਿੱਚ ਜਿਹੜੇ ਇਤਿਹਾਸਕ ਗੁਰਦੁਆਰੇ ਨੇ ਉਹ ਇੱਕ ਝੰਡੇ ਥੱਲੇ ਇਕੱਠੇ ਹੋ ਸਕਦੇ ਆ। ਸੇਖਵਾਂ ਸਾਹਿਬ ਕਹਿੰਦੇ ਕਿ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਇਹ ਮੰਨਣਾ ਸੀ ਉਸ ਮੀਟਿੰਗ ਦੇ ਵਿੱਚ ਕਿ ਜੇ ਬਾਕੀ ਮੁਲਕ ਦੇ ਵਿੱਚੋਂ ਵੀ ਮੈਂਬਰ ਆਲ ਇੰਡੀਆ ਗੁਰਦੁਆਰਾ ਐਕਟ ਜੇ ਬਣਦਾ ਉਹਦੇ ਵਿੱਚ ਆ ਗਏ ਫਿਰ ਸਾਡਾ ਜਿਹੜਾ ਜੀ ਉਹ ਕਹਿੰਦੇ ਇਹਦਾ ਕੰਟਰੋਲ ਸਾਡਾ ਨਹੀਂ ਰਹੂਗਾ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ। ਉਹ ਕਹਿੰਦੇ ਜੇ ਕੰਟਰੋਲ ਸਾਡਾ ਨਾ ਰਿਹਾ ਤੇ ਫਿਰ ਅਕਾਲੀ ਦਲ ਦੇ ਉੱਤੋਂ ਕੰਟਰੋਲ ਜਿਹੜਾ ਜੀ ਉਹ ਟੁੱਟ ਜੂਗਾ, ਕਿਉਂਕਿ ਇੱਕ ਗੱਲ ਤਾਂ ਉਹ ਬਾਰ-ਬਾਰ ਜਿਹੜੀ ਵੀ ਕਹਿੰਦੇ ਆ ਕਿ ਜਿਹਦਾ ਸ਼੍ਰੋਮਣੀ ਕਮੇਟੀ ਦੇ ਉੱਤੇ ਕਬਜ਼ਾ ਉਹ ਅਸਲੀ ਅਕਾਲੀ ਦਲ ਹੈ। ਹਾਲਾਂਕਿ ਜਿਹੜੀ ਕੱਲ ਮਾਝੀ ਵਾਲੀ ਕਾਨਫਰੰਸ ਦਾ ਆਪਾਂ ਜ਼ਿਕਰ ਕਰਕੇ ਹਟੇ ਉੱਥੇ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਇਹ ਗੱਲ ਆਖੀ ਦੀ ਕਿ ਬਾਦਲਾਂ ਦਾ ਕੋਈ ਕਬਜ਼ਾ ਨਹੀਂ ਹੈਗਾ ਉਹਦੇ ਉੱਤੇ, ਅਸੀਂ ਕੋਈ ਨਹੀਂ ਕਬਜ਼ਾ ਕੀਤਾ, ਜਦੋਂ ਕਿ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਪਿਛਲੇ ਦਿਨੀ ਜਿਹੜਾ ਜੀ ਇਹ ਬਿਆਨ ਸੀਗਾ ਕਿ ਜਿਹਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਕਬਜ਼ਾ ਉਹੀ ਅਸਲੀ ਅਕਾਲੀ ਦਲ ਹੈ। ਸੋ ਇਹ ਸਾਰਾ ਕੁਛ ਝੂਠ ਕਿਹੜੇ ਤਰੀਕੇ ਦੇ ਨਾਲ ਇੱਕ ਜਗ੍ਹਾ ਕੁਛ ਮਾਰਿਆ ਜਾਂਦਾ ਦੂਜੇ ਜਗ੍ਹਾ ਦੇ ਉੱਤੇ ਜਿਹੜਾ ਜੀ ਉਹ ਕੁਛ ਮਾਰਿਆ ਜਾਂਦਾ। ਪਰ ਜਿਹੜੀ ਸੇਖਵਾਂ ਸਾਹਿਬ ਨੇ ਜਿਹੜਾ ਇਹ ਪੁਆਇੰਟ ਉਠਾਇਆ ਆਲ ਇੰਡੀਆ ਜਿਹੜਾ ਜੀ ਗੁਰਦੁਆਰਾ ਕਮਿਸ਼ਨ ਵਾਲਾ, ਇਹ ਵਾਜਬ ਕਾਫੀ ਹੱਦ ਤੱਕ ਜਿਹੜਾ ਜੀ ਉਹ ਲੱਗਦਾ ਹੈ ਕਿ ਕਿਉਂਕਿ ਜੇ ਆਪਾਂ ਪੰਜਾਬੀ ਸੂਬੇ ਦਾ ਜ਼ਿਕਰ ਕਰੀਏ ਤੇ ਪੰਜਾਬੀ ਸੂਬੀ ਇਸ ਕਰਕੇ ਜਿਹੜੀ ਬਣਾਈ ਗਈ ਕਿ ਕੰਟਰੋਲ ਰਹੇ, ਨਹੀਂ ਤਾਂ ਅਦਰਵਾਈਜ਼ ਪੰਜਾਬ ਉਹ ਫਰੀਦਾਬਾਦ ਤੋਂ ਸ਼ੁਰੂ ਹੋ ਕੇ ਕਿੱਥੋਂ ਤੱਕ ਜਿਹੜਾ ਜੀ ਉਹ ਜਾਂਦਾ ਸੀਗਾ। ਅੱਜ ਪੰਜਾਬ ਦੇ ਮੌਜੂਦਾ ਹਾਲਾਤ ਇਹ ਨਾ ਹੁੰਦੇ ਜੇ ਪੰਜਾਬੀ ਸੂਬਾ ਜਿਹੜਾ ਸੀ ਉਹ ਨਾ ਬਣਦਾ, ਕਿਉਂਕਿ ਬਹੁਤ ਸਾਰੀ ਇੰਡਸਟਰੀ ਤੇ ਟੂਰਿਜ਼ਮ ਜਿਹੜਾ ਸੀਗਾ ਜੀ ਉਹ ਪੰਜਾਬ ਦੇ ਵਿੱਚ ਰਹਿੰਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਕੁਛ ਇਸੇ ਤਰ੍ਹਾਂ ਦਾ ਹੈ ਕਿ ਇੱਥੇ ਨੇੜੇ ਜਿਹੜਾ ਜੀ ਇਹਦੇ ਕਬਜ਼ਾ ਰੱਖੋ, ਜੇ ਇਹ ਪੂਰੇ ਮੁਲਕ ਦੇ ਵਿੱਚੋਂ ਇਹਦੇ ਵਿੱਚ ਮੈਂਬਰ ਜਿਹੜੇ ਆ ਗਏ ਤੇ ਫਿਰ ਸਾਡਾ ਕੰਟਰੋਲ ਨਹੀਂ ਰਹਿਣਾ। ਬਸ ਜੀ ਨਿੱਜੀ ਮਫਾਦ ਕਰਕੇ ਹਰੇਕ ਚੀਜ਼ ਦਾ ਹੀ ਇੰਨੀ ਸੱਤਿਆਨਾਸ਼ ਕਰ ਦਿੱਤਾ ਹੈ। ਅਤੇ ਅੱਗੇ ਗੱਲ ਕਰਦੇ ਹਾਂ ਕਿ ਜਿੱਥੇ ਜਿੱਥੇ ਵੀ ਭਾਜਪਾ ਨੂੰ ਖਤਰਾ ਆ ਉੱਥੇ ਉੱਥੇ ਲੋਕਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਫਸਾਇਆ ਜਾ ਰਿਹਾ। ਕਨ੍ਹਈਆ ਕੁਮਾਰ ਦੀ ਤੇ ਉਸਦੇ ਸਾਥੀਆਂ ਦੀ ਜੇ ਗੱਲ ਕਰੀਏ ਤਾਂ ਉਹਨਾਂ 'ਤੇ ਕੇਸ ਦਰਜ। ਬਿਲਕੁਲ ਜੀ, ਇਹ ਕਹਿ ਲਓ ਕਿ ਕਨ੍ਹਈਆ ਕੁਮਾਰ ਹੋਰੀ ਚਰਚਿਤ ਹੋਏ ਸਨ ਜੀ ਇਸੇ ਕੇਸ ਦੀ ਵਜ੍ਹਾ ਕਰਕੇ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਜਿਹੜੀ JNU ਇਹਦੇ ਸਾਬਕਾ ਪ੍ਰਧਾਨ ਕਨ੍ਹਈਆ ਕੁਮਾਰ ਤੇ ਉਹਦੇ ਜਿਹੜੇ ਸਾਥੀ ਆ ਉਹਨਾਂ ਦੇ ਖਿਲਾਫ ਚਾਰਜ ਸ਼ੀਟ ਜਿਹੜੀ ਹੈ ਜੀ ਉਹ ਦਾਖਲ ਕਰ ਦਿੱਤੀ ਆ। ਦਿੱਲੀ ਦੀ ਪੁਲਿਸ ਨੇ ਇਹ ਕੇਸ 2016 ਦੇ ਵਿੱਚ ਦਰਜ ਕੀਤਾ ਸੀਗਾ।
ਭਈਆ ਕਮਾਲ ਹੋਰੀ ਆਪਣੇ ਜਿੰਨੇ ਵੀ ਉਹਨਾਂ ਦੇ ਸੰਬੋਧਨ ਨੇ ਉਹਦੇ ਵਿੱਚ ਬਾਰ-ਬਾਰ ਜਿਹੜੀ ਉਠਾਉਂਦੇ ਰਹੇ ਆ ਕਿ ਜੇ ਤੁਹਾਡੇ ਕੋਲੇ ਕੁਝ ਸੀਗਾ ਕੇਸ ਦੇ ਵਿੱਚ ਤੇ ਤੁਸੀਂ ਚਾਰਜ ਸ਼ੀਟ ਜਿਹੜੀ ਹੈ ਜੀ ਉਹ ਦਾਖਲ ਕਰੋ। ਹੁਣ ਇਹ ਲੰਮੀ ਚੌੜੀ ਚਾਰਜ ਸ਼ੀਟ ਜਿਹੜੀ ਹੈ ਜੀ ਉਹ ਦਿੱਲੀ ਦੀ ਪੁਲਿਸ ਨੇ ਅਦਾਲਤ ਦੇ ਵਿੱਚ ਪੇਸ਼ ਕੀਤੀ ਹੈ। ਪੁਲਿਸ ਦੇ ਮੁਤਾਬਕ ਸੰਸਦ ਤੇ ਹਮਲੇ ਦੇ ਮੁੱਖ ਸਾਜ਼ਿਸ਼ ਘਾੜੇ ਅਫਸਲ ਗੁਰੂ ਨੂੰ ਫਾਂਸੀ ਦੇਣ ਦੀ ਯਾਦਗਾਰ ਵਜੋਂ 9 ਫਰਵਰੀ 16 ਨੂੰ ਯੂਨੀਵਰਸਿਟੀ ਕੈਂਪਸ ਦੇ ਵਿੱਚ ਕਰਵਾਏ ਸਮਾਗਮ ਦੇ ਦੌਰਾਨ ਇਹਨਾਂ ਵਿਦਿਆਰਥੀਆਂ ਨੇ ਦੇਸ਼ ਵਿਰੋਧੀ ਨਾਅਰੇਬਾਜ਼ੀ ਕੀਤੀ, ਜਿਨ੍ਹਾਂ ਹੋਰਨਾਂ ਦੇ ਖਿਲਾਫ ਦੋਸ਼ ਜਿਹੜੇ ਜੀ ਆਇਦ ਕੀਤੇ ਗਿਆ ਉਹਦੇ ਵਿੱਚ ਕਸ਼ਮੀਰੀ ਵਿਦਿਆਰਥੀ ਆਕਬ ਹੁਸੈਨ, ਮੁਜੀਬ ਹੁਸੈਨ, ਮੁਨੀਬ ਹੁਸੈਨ, ਉਮਰ ਗੁੱਲ ਜਿਹੜੇ ਜੀ ਉਹ ਸ਼ਾਮਲ ਨੇ। ਇਹਦੇ ਜਿਹੜੇ ਚਾਰਜ ਸ਼ੀਟ ਦੇ ਕਾਲਮ 12 ਦੇ ਵਿੱਚ ਸੀਪੀਆਈ ਆਗੂ ਡੀ ਰਾਜਾ ਦੀ ਅਪਰਾਜਿਤਾ, ਸ਼ਹਿਲਾ ਰਾਸ਼ਿਦ ਜਿਹੜੀ ਹੈ ਜੀ ਰਾਮਾ ਨਾਗਾ, ਇਹ ਵੀ ਸਾਰੇ ਸ਼ਾਮਲ ਨੇ। 36 ਹੋਰਨਾਂ ਦੇ ਨਾਮ ਇਹਦੇ ਵਿੱਚ ਸ਼ਾਮਲ ਕੀਤੇ ਗਏ ਆ ਜਿਨ੍ਹਾਂ ਦੇ ਖਿਲਾਫ ਲੋੜੀਂਦੇ ਸਬੂਤ ਮੌਜੂਦ ਨਹੀਂ, ਇਹ ਲਿਖਿਆ ਗਿਆ। ਮੈਟਰੋਪੋਲੀਟਨ ਮੈਜਿਸਟ੍ਰੇਟ ਨੇ ਦੋਸ਼ ਪੱਤਰ ਸੋਚ ਵਿਚਾਰ ਲਈ ਸਮਰੱਥ ਅਦਾਲਤ ਦੇ ਕੋਲੇ ਜਿਹੜਾ ਜੀ ਉਹ ਭੇਜ ਦਿੱਤਾ। ਇਹਦੇ ਵਿੱਚ CCTV ਫੁਟੇਜ, ਮੋਬਾਈਲ ਫੁਟੇਜ ਤੇ ਜਿਹੜੇ ਕੁਝ ਸਬੂਤ ਨੇ ਉਹ ਲਾਏ ਗਏ ਨੇ। ਇਹ ਕਿਹਾ ਗਿਆ ਜੀ ਕਿ ਉੱਥੇ ਜਿਹੜੇ ਸੀ ਮੁਲਕ ਦੇ ਖਿਲਾਫ ਔਰ ਪਾਕਿਸਤਾਨ ਦੇ ਹੱਕ ਦੇ ਵਿੱਚ ਨਾਅਰੇਬਾਜ਼ੀ ਹੋਈ। ਇਹ ਠੀਕ ਉਸੇ ਤਰੀਕੇ ਦੀ ਆ ਕਦੇ ਕੁਝ ਸਮਾਂ ਪਹਿਲਾਂ ਰਾਜਸਥਾਨ ਦੇ ਵਿੱਚ ਜਦੋਂ ਇਹ ਚੋਣਾਂ ਹੋ ਰਹੀਆਂ ਸੀ ਤਾਂ ਉੱਥੇ ਜਿਹੜੇ ਨਵਜੋਤ ਸਿੰਘ ਸਿੱਧੂ ਹੋਰੀ ਸੰਬੋਧਨ ਕਰ ਰਹੇ ਸੀ ਇੱਕ ਜਿਹੜੀ ਸਭਾ ਨੂੰ ਚੋਣਾਂ ਵਾਲੀ, ਔਰ ਉਹਦੇ ਵਿੱਚ ਜਿੱਥੇ ਬੋਲੇ ਸੋ ਨਿਹਾਲ ਦਾ ਨਾਅਰਾ ਲੱਗਿਆ ਉਹਨੂੰ ਆਡਿਟ ਕਰਕੇ ਇੱਕ ਚੈਨਲ ਨੇ ਇੱਥੇ ਚਲਾਤਾ, ਉਹਨੂੰ ਪਾਕਿਸਤਾਨ ਜ਼ਿੰਦਾਬਾਦ ਜਿਹੜਾ ਸੀ ਉਹ ਬਣਾਤਾ ਸੀ। ਅਸਲ ਦੇ ਵਿੱਚ ਇਹਦੀ ਅਸਲ ਫੁਟੇਜ ਜਿਹੜੀ ਸੀ ਉਹ ਮਿਲ ਗਈ ਤੇ ਉਦੋਂ ਬਾਅਦ ਜਿਹੜਾ ਸੀਗਾ ਜੀ ਇਹ ਮਾਮਲਾ ਠੱਪ ਹੋ ਗਿਆ। ਇਹ ਵੀ ਉਸੇ ਤਰੀਕੇ ਦਾ ਹੀ ਮਾਮਲਾ, ਉਹਦੇ ਪਿੱਛੇ ਜਿਹੜੀ ਆਡੀਓ ਆ ਉਹ ਬਦਲ ਕੇ ਇਹਨਾਂ ਨੂੰ ਜਿਹੜਾ ਜੀ ਉਹ ਫਸਾਇਆ ਗਿਆ। ਹੁਣ ਵੇਖਣਾ ਇਹ ਹੋਊਗਾ ਕਿ ਇਹਦੇ ਉੱਤੇ ਅਦਾਲਤ ਜਿਹੜੀ ਹੈ ਜੀ ਉਹ ਇਸ ਦੋਸ਼ ਪੱਤਰ ਨੂੰ ਮੰਨਦੀ ਆ ਜਾਂ ਨਹੀਂ। ਦੇਖੋ ਜੀ, ਮਨ ਘੜਤੀ ਮਾਮਲੇ ਲਾਏ ਜਾ ਰਹੇ ਆ ਤੇ ਅੱਗੇ ਆਪਾਂ ਪੰਜਾਬ ਦੇ ਮੁੱਖ ਮੰਤਰੀ ਤੇ ਕਾਂਗਰਸ ਦੇ ਪ੍ਰਧਾਨ ਦੀ ਅਸੀਂ ਗੱਲ ਕਰਦੇ ਹਾਂ ਤੇ ਉਹ ਵਿਧਾਇਕਾਂ ਦੀਆਂ ਸ਼ਿਕਾਇਤਾਂ ਸੁਣਨਗੇ। ਕੁਲਦੀਪ, ਹੁਣ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਆ ਰਹੀਆਂ ਨੇ ਜੀ, ਇਸ ਕਰਕੇ ਵਿਧਾਇਕ ਜਿਹੜੇ ਨੇ ਉਹਨਾਂ ਦਾ ਚੇਤਾ ਵੀ ਆਊਗਾ ਔਰ ਇਹ ਵੀ ਕਿਹਾ ਜਾ ਰਿਹਾ ਜੀ ਕਿ ਇੱਕ ਤੋਂ ਬਾਅਦ ਇੱਕ ਵਿਧਾਇਕ ਜਿਹੜੀ ਉਹਨਾਂ ਦੇ ਅੰਦਰ ਬੇਚੈਨੀ ਪੈਦਾ ਹੋ ਰਹੀ ਆ ਉਹਦੀ ਵਜ੍ਹਾ ਕਰਕੇ ਜਿਹੜਾ ਜੀ ਇਹ ਸ਼ਿਕਾਇਤਾਂ ਸੁਣਨ ਦਾ ਮੂਡ ਜਿਹੜਾ ਜੀ ਉਹ ਬਣਾਇਆ ਗਿਆ। ਇਹ ਵੀ ਦੱਸਦੇ ਨੇ ਕਿ ਜਿਹੜੀਆਂ ਚੇਅਰਮੈਨੀਆਂ ਦੀ ਲੋਲੀਪੌਪ ਰੱਖੀ ਹੋਈ ਆ ਉਹਦੇ ਵਾਸਤੇ ਕਾਂਗਰਸ ਦੇ ਕੌਮੀ ਪ੍ਰਧਾਨ ਜਿਹੜੇ ਨੇ ਰਾਹੁਲ ਗਾਂਧੀ ਹੋਰਾਂ ਨੇ ਇਹ ਕਹਿ ਦਿੱਤਾ ਕਿ ਉਹ ਵਿਧਾਇਕਾਂ ਨੂੰ ਨਾ ਦਿੱਤੀਆਂ ਜਾਣ, ਉਹ ਜਿਹੜੀਆਂ ਦੀ ਦਿੱਤੀਆਂ ਜਾਣ ਵਰਕਰਾਂ ਨੂੰ। ਉਸ ਪੱਖੋਂ ਵੀ ਵਿਧਾਇਕ ਔਖੇ ਆ ਵੀ ਮੰਤਰੀ ਤਾਂ ਬਣੇ ਨਹੀਂ, ਚਲੋ ਚੇਅਰਮੈਨ ਹੀ ਕਿਤੋਂ ਜਿਹੜੀ ਜੀ ਉਹ ਮਿਲ ਜਾਂਦੀ, ਉਹ ਵੀ ਇੱਕ ਕਾਰਨ ਜਿਹੜਾ ਜੀ ਉਹ ਹੈ। ਇਹ ਵੀ ਕਿਹਾ ਗਿਆ ਜੀ ਕਿ ਹੁਣ ਜਿਹੜੀ ਮੌਜੂਦਾ ਸਰਕਾਰ ਹੈ ਜੀ ਉਹ ਕਾਂਗਰਸੀ ਵਿਧਾਇਕਾਂ ਦੇ ਸ਼ਿਕਵੇ ਸ਼ਿਕਾਇਤਾਂ ਦੂਰ ਕਰਨ ਤੇ ਵਿਧਾਨ ਸਭਾ ਹਲਕਿਆਂ ਦੇ ਮੁੱਦਿਆਂ ਨੂੰ ਸੂਬੇ ਦੇ ਬਜਟ ਦੇ ਵਿੱਚ ਥਾਂ ਦੇਣ ਦੇ ਵਾਸਤੇ 16 ਤੋਂ 19 ਜਨਵਰੀ ਤੱਕ ਮੀਟਿੰਗਾਂ ਜਿਹੜੀਆਂ ਜੀ ਉਹ ਕਰਨਗੇ। ਇਹਦੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰੀ ਸ਼ਾਮਲ ਹੋਣਗੇ। ਇਸ ਮੌਕੇ ਤੇ ਕੈਬਨਿਟ ਮੰਤਰੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੀ ਜਿਹੜਾ ਜੀ ਉਹ ਰਹਿਣਗੇ। ਮਾਝੇ ਦੇ 22 ਵਿਧਾਇਕਾਂ ਦੇ ਨਾਲ 16 ਜਨਵਰੀ ਨੂੰ ਮੀਟਿੰਗ ਹੋਊਗੀ। ਇਹਦੇ ਵਿੱਚ ਅੰਮ੍ਰਿਤਸਰ ਦੇ 10, ਗੁਰਦਾਸਪੁਰ ਦੇ 6, ਤਰਨਤਾਰਨ ਦੇ 4 ਤੇ ਪਠਾਨਕੋਟ ਦੇ 2 ਵਿਧਾਇਕ ਸ਼ਾਮਲ ਹੋਣਗੇ। 17 ਨੂੰ ਦੁਆਬੇ ਦੇ 4 ਦਿਨਾਂ ਦੇ 16 ਵਿਧਾਇਕਾਂ ਦੇ ਨਾਲ ਮੀਟਿੰਗ ਹੋਊਗੀ। 18 ਤੇ 19 ਜਨਵਰੀ ਨੂੰ ਮਾਲਵਾ ਦੇ ਵਿਧਾਇਕਾਂ ਦੇ ਨਾਲ ਮੀਟਿੰਗ ਜਿਹੜੀ ਉਹ ਕੀਤੀ ਜਾਊਗੀ। ਇਹਨਾਂ ਦੇ ਬਹਾਨੇ ਲੋਕ ਸਭਾ ਚੋਣਾਂ ਦੇ ਬਾਰੇ ਵੀ ਗੱਲਬਾਤ ਜਿਹੜੀ ਜੀ ਉਹ ਹੋਊਗੀ। ਵਿਧਾਇਕਾਂ ਨੂੰ ਕੈਪਟਨ ਸਰਕਾਰ ਦੇ ਵੱਲੋਂ ਕੀਤੇ ਜਾ ਰਹੇ ਵਿਕਾਸ ਕੰਮਾਂ ਦੀ ਲਿਖਤੀ ਜਾਣਕਾਰੀ ਦਿੱਤੀ ਜਾਊਗੀ। ਹਾਕਮ ਧਿਰ ਦੇ ਕਈ ਵਿਧਾਇਕ ਮੁੱਖ ਮੰਤਰੀ ਹੋਰਾਂ ਦੇ ਕੋਲੇ ਸ਼ਿਕਾਇਤਾਂ ਕਰ ਚੁੱਕੇ ਆ ਕਿ ਅਫਸਰਸ਼ਾਹੀ ਉਹਨਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਨਹੀਂ ਕਰਦੀ। ਸੁਰਜੀਤ ਧੀਮਾਨ ਨੇ ਸਭ ਤੋਂ ਪਹਿਲਾਂ ਜਨਤਕ ਤੌਰ ਦੇ ਉੱਤੇ ਨਸ਼ੇ ਵਿਕਣ ਦਾ ਮੁੱਦਾ ਜਿਹੜਾ ਜੀ ਉਹ ਚੁੱਕਿਆ ਸੀ। ਤਾਂ ਇਸ ਵੇਲੇ ਕੁਲਬੀਰ ਸਿੰਘ ਜ਼ੀਰਾ ਵਾਲਾ ਮਾਮਲਾ ਵੀ ਜਿਹੜਾ ਜੀ ਉਹ ਚਰਚਾ ਦੇ ਵਿੱਚ ਹੈ। ਇਹ ਮੀਟਿੰਗ ਦਾ ਇਸ ਕਰਕੇ ਜਿਹੜਾ ਜੀ ਇੱਕਦਮ ਪ੍ਰੋਗਰਾਮ ਬਣਾਇਆ ਗਿਆ ਵੀ ਕਿਤੇ ਇਹ ਕਹਾਣੀ ਜਿਹੜੀ ਜੀ ਅੱਗੋਂ ਹੋਰ ਸ਼ੁਰੂ ਨਾ ਹੋ ਜਾਏ, ਕਿਉਂਕਿ ਵਿਧਾਇਕ ਇਹ ਗੱਲ ਕਹਿੰਦੇ ਆ ਕਿ ਜਿਹੜਾ ਖਾਸ ਤੌਰ ਦੇ ਉੱਤੇ ਕੁਲਬੀਰ ਸਿੰਘ ਜ਼ੀਰਾ ਕਹੀ ਜਾਂਦੇ ਆ ਕਿ ਇਹ ਅਕਾਲੀਆਂ ਦੇ ਲਾਏ ਹੋਏ ਆਫੀਸਰ ਨੇ, ਉਹਨਾਂ ਦੇ ਕਹੇ ਦੇ ਉੱਤੇ ਲਾਏ ਗਏ ਆਫੀਸਰ ਨੇ। ਇਹ ਜਿਹੜਾ ਜੀ ਵਿਧਾਇਕਾਂ ਦੇ ਅੰਦਰ ਵੱਡੇ ਪੱਧਰ ਦੇ ਉੱਤੇ ਗੱਲ ਜਿਹੜੀ ਹੈ ਜੀ ਉਹ ਚੱਲ ਰਹੀ ਹੈ। ਜਿਹਨੂੰ ਠੱਲਣ ਦੇ ਵਾਸਤੇ ਅਜਿਹੀਆਂ ਮੀਟਿੰਗਾਂ ਜਿਹੜਾ ਜੀ ਉਹ ਕਰਨ ਦੀ ਗੱਲ ਆਖੀ ਗਈ ਹੈ। ਕਿੰਨੀਆਂ ਸਕਸੈਸਫੁਲ ਹੁੰਦੀਆਂ ਨੇ ਮੀਟਿੰਗਸ ਔਰ ਵਿਧਾਇਕ ਜਿਹੜੇ ਨੇ ਉਹ ਆਪਣੀ ਪੜਾਸ ਕਿੰਨੀ ਕੱਢਦੇ ਆ ਜੀ ਇਹਨਾਂ ਮੀਟਿੰਗ ਦੇ ਵਿੱਚ, ਇਹ ਵੇਖਣ ਵਾਲਾ ਹੋਊਗਾ ਜੀ। ਅੱਗੇ ਗੱਲ ਕਰਦੇ ਜੀ ਆਮ ਆਦਮੀ ਪਾਰਟੀ ਦੀ, ਅਜੇ ਸੁਖਪਾਲ ਸਿੰਘ ਖਹਿਰਾ ਤੋਂ ਉਹ ਵਿਧਾਇਕੀ ਖੋਣ ਦੇ ਰੌਂਚ ਹੀ ਨਹੀਂ ਲੱਗਦੇ। ਉਹਦੀ ਇਹ ਕਿਹਾ ਜਾ ਰਿਹਾ ਹੈ ਕਿ ਹਾਈ ਕਮਾਂਡ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਕੇ ਆਪਦੀ ਨਵੀਂ ਪਾਰਟੀ ਬਣਾਉਣ ਵਾਲੇ ਸੁਖਪਾਲ ਖਹਿਰਾ ਤੋਂ
ਵਿਧਾਇਕ ਦਾ ਅਹੁਦਾ ਖੋਹਣ ਲਈ ਕਾਹਲੀ ਨਹੀਂ ਜਾਪਦੀ ਆਮ ਆਦਮੀ ਪਾਰਟੀ। ਇਹ ਕਿਹਾ ਜਾ ਰਿਹਾ ਕਿ ਹਾਈ ਕਮਾਂਡ ਦੇ ਵੱਲੋਂ ਖਹਿਰਾ ਤੋਂ ਵਿਧਾਇਕ ਦਾ ਅਹੁਦਾ ਖੋਹਣ ਦੇ ਵਾਸਤੇ ਅਜੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ KP ਸਿੰਘ ਨੂੰ ਚਿੱਠੀ ਲਿਖਣ ਦਾ ਕੋਈ ਫੈਸਲਾ ਨਹੀਂ ਕੀਤਾ ਗਿਆ ਜੀ। ਵਿਧਾਨ ਸਭਾ ਹਲਕਾ ਭੁਲੱਥ ਦੇ ਇੱਕ ਵੋਟਰ ਨੇ ਪਿਛਲੇ ਦਿਨੀ ਸਪੀਕਰ ਦੇ ਕੋਲੇ ਆਪਣੀ ਅਰਜ਼ੀ ਦਾਇਰ ਕਰਕੇ ਮੰਗ ਕੀਤੀ ਹੈ ਕਿ ਖਹਿਰੇ ਦੀ ਵਿਧਾਨ ਸਭਾ ਦੀ ਮੈਂਬਰਸ਼ਿਪ ਜਿਹੜੀ ਆ ਉਹ ਤੁਰੰਤ ਰੱਦ ਕੀਤੀ ਜਾਵੇ, ਕਿਉਂਕਿ ਉਹ ਜਿਹੜੀ ਪਾਰਟੀ ਦੀ ਟਿਕਟ ਤੇ ਚੋਣ ਨਿਸ਼ਾਨ ਤੋਂ ਲੜੇ ਸੀ ਉਹਦੇ ਤੋਂ ਅਸਤੀਫਾ ਜਿਹੜਾ ਦੀ ਉਹ ਦੇ ਦਿੱਤਾ ਉਸ ਪਾਰਟੀ ਤੋਂ। ਪਾਰਟੀ ਨੇ 7 ਬਾਗੀ ਵਿਧਾਇਕਾਂ ਦੇ ਵਿੱਚੋਂ ਸੁਖਪਾਲ ਸਿੰਘ ਖਹਿਰਾ ਤੇ ਕੰਵਰ ਸੰਧੂ ਨੂੰ ਮੁਅੱਤਲ ਕੀਤਾ, ਜਦਕਿ 5 ਜਿਹੜੇ ਵਿਧਾਇਕ ਨੇ ਉਹਨਾਂ ਦੇ ਬਾਰੇ ਲੀਡਰਸ਼ਿਪ ਦਾ ਵਤੀਰਾ ਅਜੇ ਵੀ ਜਿਹੜਾ ਦੀ ਉਹ ਨਰਮ ਹੈ। ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੀ ਬਾਗੀ ਆਗੂਆਂ ਨੂੰ ਹਵਾ ਦੇ ਵਿੱਚ ਲਟਕਾਉਣ ਦੀ ਸ਼ੁਰੂ ਤੋਂ ਰਣਨੀਤੀ ਜਿਹੜੀ ਹੈ ਜੀ ਉਹ ਰਹੀ ਆ, ਚਾਹੇ ਉਹ ਧਰਮਵੀਰ ਗਾਂਧੀ ਹੋਣ, ਚਾਹੇ ਹਰਿੰਦਰ ਸਿੰਘ ਖਾਲਸਾ ਹੋਣ। ਇਹਨਾਂ ਨੂੰ ਪਾਰਟੀ ਵਿੱਚੋਂ ਮੁਅੱਤਲ ਕੀਤਾ, ਪਰ ਅੱਜ ਤੱਕ ਉਹਨਾਂ ਦੇ ਵਿਰੁੱਧ ਅਗਲੀ ਕਾਰਵਾਈ ਜਿਹੜੀ ਜੀ ਉਹ ਨਹੀਂ ਕੀਤੀ ਗਈ। ਡਾਕਟਰ ਗਾਂਧੀ ਤੇ ਖਾਲਸਾ ਦਾ ਖਹਿਰਾ ਨਾਲੋਂ ਮਾਮਲਾ ਥੋੜਾ ਵੱਖਰਾ ਹੈ, ਕਿਉਂਕਿ ਇਹਨਾਂ ਦੋਵੇਂ ਜਿਹੜੇ ਸੰਸਦ ਮੈਂਬਰਾਂ ਨੇ ਨਾ ਤਾਂ ਖਹਿਰਾ ਵਾਂਗ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ ਤੇ ਨਾ ਵੱਖਰੀ ਸਿਆਸੀ ਪਾਰਟੀ ਜਿਹੜੀ ਉਹ ਬਣਾਈ ਆ। ਡਾਕਟਰ ਗਾਂਧੀ ਹੋਰਾਂ ਨੇ ਪੰਜਾਬ ਮੰਚ ਜ਼ਰੂਰ ਬਣਾਇਆ ਹੋਇਆ, ਪਰ ਉਹ ਗੈਰ ਸਿਆਸੀ ਆ। ਇਹਦੇ ਬਾਰੇ ਸੁਖਪਾਲ ਖਹਿਰਾ ਪਹਿਲਾਂ ਸਪਸ਼ਟ ਕਰ ਚੁੱਕਿਆ ਕਿ ਜਦੋਂ ਉਹਨਾਂ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਤੇ ਫਿਰ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇਣ ਦੀ ਲੋੜ ਜਿਹੜੀ ਉਹ ਨਹੀਂ ਆ। ਇਹ ਕਿਹਾ ਜਾ ਰਿਹਾ ਹੈ ਕਿ ਪਾਰਟੀ ਸ਼ਾਇਦ ਇਹ ਸਮਝਦੀ ਹੈ ਕਿ ਜੇ ਇਹਦੀ ਚਿੱਠੀ ਜਿਹੜੀ ਜੀ ਉਹ ਲਿਖੀ ਜਾਂਦੀ ਆ ਜਿਹੜੇ ਵਿਧਾਨ ਸਭਾ ਦੇ ਸਪੀਕਰ ਨੇ, ਤਾਂ ਉਹਦੇ ਨਾਲ ਜਿਹੜੀ ਸੁਖਪਾਲ ਖਹਿਰਾ ਹੋਰੀ ਨੇ ਕਿਤੇ ਸਿੰਪਥੀ ਗੇਨ ਨਾ ਕਰ ਲੈਣ ਕਿ ਪਾਰਟੀ ਨੇ ਉਹਨਾਂ ਨੂੰ, ਮੈਂ ਤਾਂ ਦਿੱਤਾ ਨਹੀਂ ਸੀ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ, ਉਹਨਾਂ ਨੇ ਆਪ ਹੀ ਜਿਹੜਾ ਜੀ ਚਿੱਠੀ ਲਿਖੀ ਹੈ। ਪਾਰਟੀ ਜਿਹੜੀ ਜੀ ਸਮਝਦੀ ਹੈ ਕਿ ਬਿਆਨਾਂ ਦੇ ਰੂਪ ਦੇ ਵਿੱਚ ਘੇਰ ਕੇ ਸੁਖਪਾਲ ਸਿੰਘ ਖਹਿਰਾ ਉਹਨਾਂ ਨੂੰ ਮਜਬੂਰ ਕੀਤਾ ਜਾਵੇ ਕਿ ਉਹ ਆਪ ਹੀ ਵਿਧਾਇਕੀ ਤੋਂ ਅਸਤੀਫਾ ਜਿਹੜਾ ਜੀ ਉਹ ਦੇਣ। ਸੋ ਇਸ ਸਟ੍ਰੈਟਜੀ ਦੇ ਤਹਿਤ ਅਜੇ ਜਿਹੜਾ ਜੀ ਉਹ ਵਿਧਾਨ ਸਭਾ ਦੇ ਸਪੀਕਰ ਨੂੰ ਚਿੱਠੀ ਨਾ ਲਿਖਣ ਦੀ ਗੱਲ ਜਿਹੜੀ ਉਹ ਆਮ ਆਦਮੀ ਪਾਰਟੀ ਦੇ ਸੂਤਰ ਕਹਿ ਰਹੇ ਜੀ। ਤੇ ਅਖੀਰ ਦੇ ਵਿੱਚ ਗੱਲ ਕਰਦੇ ਜੀ ਹਰਸਿਮਰਤ ਕੌਰ ਬਾਦਲ ਦੀ, ਤੇ ਉਸਨੇ ਜਿਹੜੇ ਕਾਂਗਰਸੀ ਸਰਪੰਚ ਆ ਉਹਨਾਂ ਤੋਂ ਦੂਰੀ ਬਣਾਈ। ਬਿਲਕੁਲ ਜੀ, ਪੰਚਾਇਤੀ ਚੋਣਾਂ ਤੋਂ ਬਾਅਦ ਹੀ ਹੁਣ ਸੰਸਦੀ ਕੋਟੇ ਦੇ ਫੰਡ ਜਿਹੜੇ ਨੇ ਜੀ ਉਹਦੇ ਖਜ਼ਾਨੇ ਦਾ ਮੂੰਹ ਖੋਲਿਆ, ਔਰ ਕਾਂਗਰਸ ਸਰਕਾਰ ਦੇ ਦੌਰਾਨ ਕੇਂਦਰੀ ਮੰਤਰੀ ਦੇ ਫੰਡ ਵੰਡਣ ਦੀ ਚਾਲ ਜਿਹੜੀ ਹੈ ਜੀ ਉਹ ਸੁਸਤ ਰਹੀ ਹੈ। ਜਦੋਂ ਕਿ ਉਹ ਗੱਠਜੋੜ ਸਰਕਾਰ ਵੇਲੇ ਸੰਗਤ ਦਰਸ਼ਨ ਦੇ ਵਿੱਚ ਪੈਸਾ ਜਿਹੜਾ ਦੀ ਉਹ ਵੰਡਦੇ ਸੀ। ਪਹਿਲਾਂ ਜਦੋਂ ਫੰਡ ਵੰਡਣ ਲੱਗੇ ਤਾਂ ਸਰਪੰਚਾਂ ਤੋਂ ਚਾਰਜ ਲੈ ਕੇ ਪੇਂਡੂ ਵਿਕਾਸ ਲਈ ਪਿੰਡਾਂ ਦੇ ਵਿੱਚ ਪ੍ਰਬੰਧਕ ਲਗਾ ਦਿੱਤੇ ਗਏ, ਜਿਹਦੇ ਕਰਕੇ ਉਹਨਾਂ ਚੁੱਪ ਵੱਟ ਲਈ। ਦੂਜੇ ਪਾਸੇ ਕਾਂਗਰਸੀ ਵਜ਼ੀਰਾਂ ਨੇ ਅਖਤਿਆਰੀ ਕੋਟੇ ਦੇ ਫੰਡ ਅਕਾਲੀ ਸਰਪੰਚਾਂ ਨੂੰ ਦੇਣ ਤੋਂ ਪਾਸਾ ਵੱਟ ਲਿਆ। ਜਿਹੜੇ ਪਿੰਡ ਨੇ ਬਠਿੰਡਾ ਲੋਕ ਸਭਾ ਹਲਕੇ ਦੇ, ਉਹ ਦੋਨੋਂ ਪਾਸੇ ਤੋਂ ਜਿਹੜਾ ਜੀ ਉਹ ਰਗੜੇ ਜਾ ਰਹੇ ਨੇ। ਹਰਸਿਮਰਤ ਕੌਰ ਬਾਦਲ ਹੋਰਾਂ ਨੇ 2 ਦਿਨਾਂ ਦੇ ਦੌਰਾਨ ਬਠਿੰਡਾ ਤੇ ਮਾਨਸਾ ਜ਼ਿਲ੍ਹੇ ਦੇ ਵਿੱਚ 2 ਕਰੋੜ 7 ਲੱਖ ਦੇ ਫੰਡ ਆਪਣੇ ਸੰਸਦੀ ਕੋਟੇ ਚੋਂ ਵੰਡੇ। ਇਹ ਗ੍ਰਾਂਟਾਂ ਸਿਰਫ ਨਵੀਆਂ ਚੁਣੀਆਂ ਅਕਾਲੀ ਪੰਚਾਇਤਾਂ ਨੂੰ ਦਿੱਤੀਆਂ ਗਈਆਂ। ਕਾਂਗਰਸੀ ਵਜ਼ੀਰਾਂ ਨੇ ਅਕਾਲੀ ਸਰਪੰਚਾਂ ਦੇ ਨਾਲ ਇਹੋ ਕੁਝ ਕੀਤਾ ਸੀਗਾ। ਹੁਣ ਕੇਂਦਰੀ ਮੰਤਰੀ ਵੀ ਉਸੇ ਤਰਜ਼ ਦੇ ਉੱਤੇ ਆਪਣੇ ਸਰਪੰਚਾਂ ਨੂੰ ਫੰਡ ਦੇ ਰਿਹਾ। ਮਾਨਸਾ ਦੇ 21 ਪਿੰਡਾਂ ਤੇ ਸ਼ਹਿਰ ਮਾਨਸਾ ਨੂੰ 1 ਕਰੋੜ 16 ਲੱਖ ਦੇ ਫੰਡ ਦਿੱਤੇ ਗਏ ਆ। ਚੋ ਹਲਕੇ ਦੇ ਦਰਜਨ ਪੰਚਾਇਤਾਂ ਨੂੰ 91 ਲੱਖ ਦੀਆਂ ਗ੍ਰਾਂਟਾਂ ਦਿੱਤੀਆਂ ਗਈਆਂ ਨੇ। ਕਾਂਗਰਸੀ ਵਜ਼ੀਰਾਂ ਦਾ ਅਖਤਿਆਰੀ ਕੋਟਾ ਭਰਿਆ ਪਿਆ ਤੇ 31 ਮਾਰਚ ਤੋਂ ਪਹਿਲਾਂ ਇਹਨਾਂ ਵਜ਼ੀਰਾਂ ਨੇ ਨਵੇਂ ਸਰਪੰਚਾਂ ਨੂੰ ਪੰਚਾਇਤਾਂ ਦੇ ਵਾਸਤੇ ਫੰਡ ਜਿਹੜੇ ਉਹ ਦੇਣੇ ਆ। ਇੱਕ ਜਿਹੜਾ ਅਕਾਲੀ ਦਲ ਦਾ ਸੀਨੀਅਰ ਆਗੂ ਆ ਜੀ, ਉਹ ਇਹ ਕਹਿੰਦਾ ਕਿ ਕਾਂਗਰਸ ਸਰਕਾਰ ਵੱਲੋਂ ਨਵੀਆਂ ਬਣੀਆਂ ਅਕਾਲੀ ਪੰਚਾਇਤਾਂ ਦੇ ਨਾਲ ਵਿਤਕਰਾ ਕੀਤਾ ਜਾਵੇਗਾ, ਜਿਹਦੇ ਕਰਕੇ ਬੀਬੀ ਬਾਦਲ ਹੋਰਾਂ ਨੇ ਆਪਣੇ ਸੰਸਦੀ ਕੋਟੇ ਚੋਂ ਫੰਡ ਦਿੱਤੇ ਆ ਜੀ। ਇਹ ਵੀ ਕਿਹਾ ਕਿ ਪੰਜਾਬ ਦੇ ਸੰਸਦ ਮੈਂਬਰਾਂ ਚੋਂ ਕੇਂਦਰੀ ਮੰਤਰੀ ਜਿਹੜੇ ਬਾਦਲ ਨੇ ਉਹ ਖਰਚਣ ਦੇ ਵਿੱਚ ਥੋੜਾ ਪਿੱਛੇ ਜ਼ਰੂਰ ਜਿਹੜਾ ਜੀ ਉਹ ਚੱਲ ਰਿਹਾ। ਕੇਂਦਰ ਸਰਕਾਰ ਨੇ ਜਿਹੜੇ ਹਰਸਿਮਰਤ ਕੌਰ ਬਾਦਲ ਹੋਰਾਂ ਨੂੰ ਸਾਲ 17-18 ਦੀ ਆਖਰੀ ਕਿਸ਼ਤ 2.5 ਕਰੋੜ ਰੁਪਏ 25 ਜੁਲਾਈ 17 ਨੂੰ ਜਾਰੀ ਕੀਤੀ ਸੀ ਤੇ ਹੁਣ ਤੱਕ 7 ਕਿਸ਼ਤਾਂ ਉਹਨਾਂ ਨੂੰ ਮਿਲੀਆਂ ਨੇ। ਉਹਨਾਂ ਦੇ ਕਰੀਬ 2 ਕਰੋੜ 64 ਲੱਖ ਦੇ ਫੰਡ ਹਲੇ ਖਰਚਣ ਵਾਲੇ ਜਿਹੜੇ ਜੀ ਉਹ ਪਏ ਆ, ਔਰ ਇਹਨਾਂ ਨੂੰ ਖਰਚਣ ਦੀ ਸੂਰਤ ਦੇ ਵਿੱਚ ਹੀ ਅਗਲੀ ਕਿਸ਼ਤ ਜਿਹੜੀ ਆ ਜੀ ਉਹ ਜਾਰੀ ਹੋਣੀ ਆ। ਸਭ ਤੋਂ ਜ਼ਿਆਦਾ ਗਲੀਆਂ ਨਾਲੀਆਂ ਦੇ ਵਾਸਤੇ ਜਿਹੜਾ ਜੀ ਉਹ ਪੈਸਾ ਵੰਡਿਆ, ਜਿਹੜਾ 5 ਕਰੋੜ 21 ਲੱਖ ਜਿਹੜਾ ਜੀ ਉਹ ਬਣਦਾ। ਸਿੱਖਿਆ ਦੇ ਵਾਸਤੇ ਸਿਰਫ 98 ਲੱਖ ਰੁਪਈਆ ਜਿਹੜਾ ਜੀ ਉਹ ਦਿੱਤਾ ਗਿਆ। 70 ਸਾਲ ਹੋ ਗਏ ਆ ਜੀ। ਇੱਕ ਗੱਲ ਨਹੀਂ ਸਮਝ ਆਉਂਦੀ ਕਿ ਗਲੀਆਂ ਨਾਲੀਆਂ ਢਾਹ ਕੇ ਫਿਰ ਉਹੀ ਕਿਉਂ ਜਿਹੜੀਆਂ ਜੀ ਉਹ ਬਣਾਈ ਜਾਂਦੇ ਆ। ਫੰਡ ਆਉਂਦੇ ਆ, ਇੱਟਾਂ ਪੁੱਟਦੇ ਆ, ਨਵੀਆਂ ਉਹਦੇ ਉੱਤੇ ਜਿਹੜਾ ਜੀ ਉਹ ਲਾ ਦਿੰਦੇ ਆ। ਇਸੇ ਕਰਕੇ ਮੈਕਸਿਮਮ ਫੰਡ ਜਿਹੜੇ ਜੀ ਉੱਥੇ ਹੀ ਦੇਈ ਜਾਂਦੇ। ਕਈ ਵਾਰ ਤਾਂ ਜੀ ਪੇਪਰਾਂ ਦੇ ਵਿੱਚ ਹੀ ਲੁੱਕ ਪਾ ਦਿੱਤੀ ਜਾਂਦੀ ਆ, ਤਾਂ ਅਸਲ ਦੇ ਵਿੱਚ ਹੁੰਦਾ ਕੁਛ ਨਹੀਂ ਗਾ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ।
ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।